ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ ਸੁਣਿਓ ਵੀ ਔਰ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। 29 ਨਵੰਬਰ ਦਿਨ ਬੁੱਧਵਾਰ ਸ਼ਾਮੀ 6 ਤੋਂ ਰਾਤੀ 10 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਲੁਧਿਆਣੇ ਵਿਖੇ ਮਾਤਾ ਵਿਪਨਪ੍ਰੀਤ ਕੌਰ ਜੀ, ਆਰੀਆ ਮੁਹੱਲਾ, ਬਿਲਕੁਲ ਪੁਰਾਣੀ ਸਬਜ਼ੀ ਮੰਡੀ ਜੋ ਗੁਰਦੁਆਰਾ ਉਹਦੇ ਸਾਹਮਣੇ ਇਸ ਅਸਥਾਨ 'ਤੇ ਜੋ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਪਿਆਰਿਓ, ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਕਿੱਡੀਆਂ ਬਖਸ਼ਿਸ਼ਾਂ ਵਰਤਾਉਂਦੇ ਨੇ, ਕਿੱਡੇ ਭਾਗ ਲਾਉਂਦੇ ਨੇ। ਜਿਹੜੀ ਭਾਵਨਾ ਲੈ ਕੇ ਹਾਜ਼ਰੀਆਂ ਭਰਦਾ ਬਾਬਾ ਦੀਪ ਸਿੰਘ ਜੀ, ਉਹਦੀ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਕਰਦੇ ਨੇ। ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ ਵੀਜ਼ੇ ਲਵਾਈ ਜਾ ਰਹੇ, ਜਿਨ੍ਹਾਂ ਦੇ ਘਰਾਂ ਦੇ ਕਲੇਸ਼ ਦੂਰ ਨਹੀਂ ਹੁੰਦੇ ਉਹ ਦੂਰ ਕਰੀ ਜਾ ਰਹੇ। ਕਿਵੇਂ ਬਾਬਾ ਦੀਪ ਸਿੰਘ ਜੀ ਸਭ ਨੂੰ ਬਰਕਤਾਂ ਪਾਉਂਦੇ ਨੇ ਚੁਪਹਿਰਿਆਂ ਦੇ ਵਿੱਚ। ਇਹ ਸਾਰੇ ਪਰਿਵਾਰਕ ਮੈਂਬਰ ਭਲੀ ਭਾਂਤ ਜਾਣਦੇ ਨੇ। ਮੈਂ ਬੇਨਤੀ ਕਰਦਾ ਖਾਸ ਕਰਕੇ ਲੁਧਿਆਣੇ ਦੀ ਸੰਗਤ, ਦੁਰਾਹੇ ਦੀ ਸੰਗਤ, ਸਰਹੰਦ ਦੀ, ਫਤਿਹਗੜ੍ਹ ਸਾਹਿਬ ਦੀ ਸੰਗਤ, ਇੱਧਰੋਂ ਖੰਨੇ ਦੀ ਸੰਗਤ, ਜੋ ਜਲੰਧਰ ਦੇ ਪਰਿਵਾਰਕ ਮੈਂਬਰ, ਫਗਵਾੜੇ ਦੇ, ਗੁਰਾਇਆਂ ਦੇ, ਹੋਰ ਪਿਆਰਿਓ ਜਿੱਥੇ ਵੀ ਤੁਸੀਂ ਪਿਆਰ ਨਾਲ ਰੋਜ਼ ਸੁਣਦੇ ਹੋ, ਫਲੌਰ ਦੇ ਪਰਿਵਾਰਕ ਮੈਂਬਰ, ਜਿੰਨੇ ਵੀ ਨੇੜੇ ਤੇੜੇ ਲੁਧਿਆਣੇ ਦੇ ਪਿੰਡ ਨੇ, ਸ਼ਹਿਰ ਨੇ, ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਿ ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ 29 ਨਵੰਬਰ ਦਿਨ ਬੁੱਧਵਾਰ ਸ਼ਾਮੀ 6 ਤੋਂ 10 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ, ਉਸੇ ਤਰ੍ਹਾਂ 5 ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ, 1 ਸੁਖਮਨੀ ਸਾਹਿਬ ਜੀ ਦਾ ਪਾਠ ਨਾਲ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਸਾਰੇ ਪਰਿਵਾਰਕ ਮੈਂਬਰ ਸ਼ਾਮ ਨੂੰ 5 ਵਜੇ ਤੱਕ ਪਹੁੰਚ ਜਾਇਓ, ਤਾਂ ਜੋ ਫਿਰ ਅੱਗੇ ਹੋ ਕੇ ਆਪਾਂ ਸਭ ਨੇ ਬਹਿਣਾ। ਗੁਰੂ ਪਿਤਾ ਦੀ ਨਜ਼ਰ, ਬਾਬਾ ਦੀਪ ਸਿੰਘ ਜੀ ਦੀ ਨਜ਼ਰ, ਗੁਰੂ ਦੇ ਪਿਆਰਿਆਂ ਦੀ, ਮਹਾਂਪੁਰਖਾਂ ਦੀ ਨਜ਼ਰ ਸਾਡੇ ਉੱਤੇ ਪਹਿਲੇ ਪਵੇ। ਉੱਦਾਂ ਮੈਂ ਜਿਵੇਂ ਰੋਜ਼ ਬੇਨਤੀ ਕਰਦਾ, ਜਿੱਥੇ ਵੀ ਅਸੀਂ ਬਹਿ ਜਾਵਾਂਗੇ ਉੱਥੇ ਨਜ਼ਰ ਪੈਂਦੀ। ਅਸੀਂ ਨਹੀਂ ਵੇਖ ਪਾਉਂਦੇ, ਕਈ ਵਾਰੀ ਰਸ਼ ਜ਼ਿਆਦਾ ਹੁੰਦਾ, ਗੁਰੂ ਪਿਤਾ ਦੇ ਦਰਸ਼ਨ ਨਹੀਂ ਕਰ ਪਾਉਂਦੇ, ਪਰ ਗੁਰੂ ਜੀ ਸਾਨੂੰ ਵੇਖਦੇ ਨੇ। ਪਰ ਪਿਆਰਿਓ, ਜਦੋਂ ਅੱਗੇ ਹੋ ਕੇ ਬਹਿੰਦੇ ਆ ਤੇ ਫਿਰ ਉਹ ਜਿਹੜੀ ਪਹਿਲੀ ਨਜ਼ਰ ਹੈ ਨਾ ਪਿਆਰ ਵਾਲੀ, ਉਹ ਸਾਡੇ 'ਤੇ ਪੈਂਦੀ ਹੈ। ਮੇਰੀ ਦੋਵੇਂ ਹੱਥ ਜੋੜ ਬੇਨਤੀ, ਕਿਸੇ ਨੇ ਵੀ ਮਿਸ ਨਹੀਂ ਕਰਨਾ, ਭੁੱਲ ਨਾ ਜਾਇਓ। 29 ਨਵੰਬਰ ਦਿਨ ਬੁੱਧਵਾਰ ਸ਼ਾਮੀ 6 ਤੋਂ ਰਾਤੀ 10 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ, ਮਾਤਾ ਵਿਪਨਪ੍ਰੀਤ ਕੌਰ ਜੀ, ਆਰੀਆ ਮੁਹੱਲਾ, ਜੋ ਗੁਰਦੁਆਰਾ ਪੁਰਾਣੀ ਸਬਜ਼ੀ ਮੰਡੀ ਉਹਦੇ ਬਿਲਕੁਲ ਸਾਹਮਣੇ ਉਸ ਅਸਥਾਨ 'ਤੇ ਇਹ ਚੁਪਹਿਰਾ ਜਪ ਤਪ ਸਮਾਗਮ ਹੋਏਗਾ। ਔਰ ਇਹ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰ ਪੀਪਾ ਮੈਂ ਨੀਮ ਤੋਂ ਕਹਿ ਕਰੀ ਸਲਾਮ, ਇੱਕੋ ਮੈਂਡਾ ਤੂੰ ਧਣੀ। ਕਹਿੰਦੇ ਇੱਕ ਤੂੰ ਹੀ ਮੇਰਾ ਮਾਲਕ ਹੈ, ਦੂਜਾ ਕੋਈ ਨਹੀਂ ਜੀ। ਇੱਕੋ ਮੈਂਡਾ ਤੂੰ ਧਣੀ, ਤੂੰ ਹੀ ਮੇਰਾ ਮਾਲਕ ਕਹੋਗੇ। ਗੱਜ ਕੇ ਮਗਰਲੇ ਵੀ ਉੱਚੀ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ। ਸੰਗਤ ਬੋਲੇ ਧੰਨ ਗੁਰੂ ਰਾਮਦਾਸ, ਮੈਂ ਤੇਰਾ
हिको मेंढा तू तनी साचा मुख नाम मैं चारे कुंडा पालिया मैं चारे कुंडा पालिया मैं चारे कुंडा पालिया मैं चारे कुंडा बोलो बोलो मैं चारे सिमरत शास्त्र सोधिया भाई ਕਹਿੰਦੇ ਮੈਂ ਸਿਮਰਤ ਸ਼ਸਤਰ ਸਾਰੀਆਂ ਚੀਜ਼ਾਂ ਸੋਧ ਕੇ ਵੇਖ ਲਈਆਂ ਬਿਨ ਸਤਗੁਰ ਭਰਮ ਨ ਜਾਏ ਬਿਨਾ ਗੁਰੂ ਤੋਂ ਕੋਈ ਭਟਕਣਾ ਦੂਰ ਨਹੀਂ ਕਰ ਸਕਦਾ ਅੱਗੇ ਅਨਕ ਕਰਮ ਕਰ ਥਾਕਿਆ ਭਾਈ ਫਿਰ ਬੰਧਨ ਪਾਏ ਚਾਰੇ ਕੁੰਡਾ ਸੋਧੀਆਂ ਭਾਈ ਕਹਿੰਦੇ ਮੈਂ ਚਾਰੇ ਕੁੰਡਾ ਵੀ ਸੋਧ ਕੇ ਵੇਖ ਲਈਆਂ ਜੀ ਚਾਰੇ ਕੁੰਡਾ ਸੋਧੀਆਂ ਭਾਈ ਬਿਨ ਸਤਗੁਰ ਨਾਹੀ ਜਾਏ ਕਹਿੰਦੇ ਮੈਂ ਸਾਰੀਆਂ ਇਹ ਕੁੰਡਾ ਸਾਰਾ ਜਗਤ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਈ ਬਿਨਾ ਗੁਰੂ ਰਾਮਦਾਸ ਤੋਂ ਕੋਈ ਮੇਰੀ ਅੰਦਰਲੀ ਭਟਕਣਾ ਵੀ ਦੂਰ ਕਰਨ ਵਾਲਾ ਨਹੀਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ ਚਾਰੇ ਕੁੰਡਾ ਸੋਧੀਆਂ ਭਾਈ ਬਿਨ ਸਤਗੁਰ ਨਾਹੀ ਜਾਏ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਤੇ ਆਏ ਮੈਂ ਚਾਰੇ ਕੁੰਡਾ ਪਾਲੀਆਂ ਤੁਧ ਜੇ ਵਡਨਾ ਸਾਈਆਂ ਮੈਂ ਚਾਰੇ ਕੁੰਡਾ ਪਾਲਿਆ ਤੁਧ ਜੇ ਵਟਨਾ ਬੋਲੋ ਸਾਈਆਂ ਬੋਲੋ ਮੈਂ ਚਾਰੇ ਤੁਧ ਜੀ ਤੁਧ ਜੇ ਵਡਨਾ ਸਾਈਆਂ ਤੁਧ ਜੇ ਵਡਨਾ ਸਾਈਆਂ ਤੁਧ ਜੇ ਵਟਨਾ ਸਾਈਆਂ ਤੁਧ ਜੇ ਵਟਨਾ ਸਾਈਆਂ ਸੰਗਤ ਬੋਲੇ ਗੱਜ ਕੇ ਤੁਧ ਜੇ ਵੰਡੇ ਸ਼ਾਬਾਸ਼ ਤੁਧ ਵਾਹਿਗੁਰੂ 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 ਸਾਰੀ ਸੰਗਤ ਬੋਲੇ ਤੁਧ ਜੇ ਵਡਨਾ
ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੱਚਖੰਡ ਗਮਨ ਦਾ ਜੋਤੀ ਜੋਤ ਸਮਾਉਣ ਦਾ ਦਿਨ ਬਤੀਤ ਹੋਇਆ। ਵਾਕਈ ਗੁਰੂ ਰਾਮਦਾਸ ਜੀ ਵਰਗਾ, ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਨਹੀਂ ਜੇ ਲੱਭਣਾ। ਜਿੱਧਰ ਮਰਜੀ ਭੱਜ ਲਓ, ਅਖੀਰ ਝੋਲੀਆਂ ਜੇ ਭਰਨੀਆਂ ਤੇ ਇੱਥੋਂ ਹੀ ਭਰਨੀਆਂ ਨੇ। ਸਤਿ ਸ੍ਰੀ ਅਕਾਲ। ਜਿੱਧਰ ਮਰਜੀ ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਬਚਨ ਨੇ। ਕਹਿੰਦੇ ਜਿਹਦੀ ਗੁਰੂ ਰਾਮਦਾਸ ਗੁਰੂ ਨਾਨਕ ਦੇ ਦਰ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਨਾ ਪਈ, ਜਿੱਧਰ ਮਰਜੀ ਚਲਿਆ ਜਾਵੇ ਪੂਰੀ ਪੈ ਹੀ ਨਹੀਂ ਸਕਦੀ। ਹਾਂਜੀ, ਸਭ ਕੁਝ ਇੱਥੋਂ ਹੀ ਮਿਲਿਆ, ਮਿਲਣਾ ਵੀ ਇੱਥੋਂ ਹੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇੱਕ ਮੈਂ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਾਂ, ਫਿਰ ਸਮਾਪਤੀ ਕਰਨੀ ਆਪਾਂ। ਸੁਣਿਓ ਧਿਆਨ ਨਾਲ, ਤੁਹਾਡਾ ਵਿਸ਼ਵਾਸ ਹੋਰ ਵੱਜੇਗਾ, ਹੋਰ ਵਧੇਗਾ। ਆ ਜਿਹੜੇ ਕਈ ਚੁਪਹਿਰਿਆਂ ਵਿੱਚ ਆਉਣ ਤੋਂ ਥੋੜੀ ਬਹੁਤ ਕਿਤੇ ਢਿੱਲ ਮਿੱਠ ਕਰ ਲੈਂਦੇ ਨਾ, ਉਹ ਢਿੱਲ ਮਿੱਠ ਕਰਨੀ ਬੰਦ ਕਰ ਦੇਣਗੇ। ਸੁਣਿਓ, ਮੱਧ ਪ੍ਰਦੇਸ਼ ਦਾ ਰੀਵਾ ਸ਼ਹਿਰ, ਉਥੋਂ ਦਾ ਜ਼ਿਕਰ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਰਭਜਨ ਸਿੰਘ ਸੋਢੀ ਜੀ ਨੇ। ਕਿਤਾਬ ਦਾ ਨਾਮ ਭਜਨ ਬੰਦਗੀ ਦਾ ਪ੍ਰਤਾਪ। ਗੱਲ ਧਿਆਨ ਨਾਲ ਸੁਣਿਓ। ਕਹਿੰਦੇ ਮੈਂ ਸਫ਼ਰ ਕਰਨ ਦੇ ਲਈ ਇੱਕ ਬੱਸ 'ਚ ਬੈਠਾ, ਕੇਵਲ ਮੈਂ ਟੂਕ ਮਾਤਰ ਇਸ਼ਾਰਾ ਦੇਣਾ, ਕਿਸੇ ਡਿਟੇਲ 'ਚ ਨਹੀਂ ਜਾਵਾਂਗਾ। ਕਹਿੰਦੇ ਜਦੋਂ ਮੈਂ ਬੱਸ ਦੇ ਵਿੱਚ ਬੈਠਾ ਤੇ ਜਿਹੜਾ ਟਿਕਟਾਂ ਕੱਟ ਰਿਹਾ ਨਾ, ਕਹਿੰਦੇ ਉਹਦੇ ਹੁਲੀਏ ਤੋਂ, ਉਹਦੀ ਵੇਸ਼ ਭੂਸ਼ਾ ਤੋਂ ਪਤਾ ਲੱਗ ਗਿਆ ਇਹ ਮੁਸਲਮਾਨ ਹੈ। ਕਹਿੰਦੇ ਮੁਸਲਮਾਨ ਵੀਰ ਟਿਕਟਾਂ ਕੱਟ ਰਿਹਾ ਹੈ। ਤੇ ਕਹਿੰਦੇ ਮੇਰਾ ਕੁਦਰਤੀ ਧਿਆਨ ਪਿਆ ਬੱਸ ਦੇ ਡਰਾਈਵਰ ਵੱਲ। ਕਹਿੰਦੇ ਜਦੋਂ ਬੱਸ ਦੇ ਡਰਾਈਵਰ ਵੱਲ ਮੈਂ ਤੱਕਿਆ, ਸ਼ਕਲੋਂ ਪਤਾ ਲੱਗ ਗਿਆ ਇਹ ਵੀ ਮੁਸਲਮਾਨ ਹੈ। ਗੱਡੀ ਚਲਾਉਣ ਵਾਲਾ ਵੀ ਮੁਸਲਮਾਨ, ਟਿਕਟਾਂ ਕੱਟਣ ਵਾਲਾ ਵੀ ਮੁਸਲਮਾਨ। ਪਰ ਕਹਿੰਦੇ ਇੱਕ ਚੀਜ਼ ਮੈਂ ਹੈਰਾਨਗੀ ਭਰੀ ਤੱਕੀ, ਜਿੱਥੇ ਬੱਸ ਚਲਾਉਣ ਵਾਲੇ ਵੀਰਾਂ ਨੇ ਆਪਣਾ ਇੱਕ ਖਾਨਾ ਜਿਹਾ ਸਾਹਮਣੇ ਬਣਾਇਆ ਹੁੰਦਾ ਨਾ, ਜਿੱਥੇ ਗੁਰੂ ਪਿਤਾ ਦੀਆਂ ਤਸਵੀਰਾਂ ਲਾਈਆਂ ਹੁੰਦੀਆਂ। ਜੇ ਕੋਈ ਹਿੰਦੂ ਵੀਰ ਏ, ਆਪਣੇ ਦੇਵੀ ਦੇਵਤਾਂ ਦੀਆਂ ਤਸਵੀਰਾਂ ਲਾਈਆਂ ਹੁੰਦੀਆਂ। ਕਹਿੰਦੇ ਜਦੋਂ ਉਸ ਜਗ੍ਹਾ ਵੱਲ ਮੇਰੀ ਨਿਗਾਹ ਪਈ ਨਾ, ਨਿਗਾਹ, ਤੇ ਮੈਂ ਬੜਾ ਹੈਰਾਨ ਹੋਇਆ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਘੋੜੇ ਤੇ ਅਸਵਾਰ, ਜਿਹਦੇ ਤੇ ਮਹਾਰਾਜ ਹੋਏ ਨੇ ਨਾ, ਘੋੜੇ ਤੇ ਅਸਵਾਰ, ਨੀਲੇ ਘੋੜੇ ਤੇ, ਕਹਿੰਦੇ ਉਹ ਤਸਵੀਰ ਲੱਗੀ। ਕਹਿੰਦੇ ਮੈਂ ਬੜਾ ਹੈਰਾਨ, ਗੱਡੀ ਚਲਾਉਣ ਵਾਲਾ ਮੁਸਲਮਾਨ, ਟਿਕਟਾਂ ਕੱਟਣ ਵਾਲਾ ਮੁਸਲਮਾਨ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਸਵਾਰ ਹੋਇਆਂ ਦੀ ਤਸਵੀਰ ਕਿਉਂ ਲਾਈ? ਕਹਿੰਦੇ ਮੈਂ ਇਹ ਗੱਲ ਦਾ ਨਿਰੀਖਣ ਕਰਨ ਵਾਸਤੇ ਡਰਾਈਵਰ ਦੇ ਕੋਲ ਗਿਆ। ਤੇ ਜਦੋਂ ਗਿਆ ਨਾ ਉਹਦੇ ਕੋਲ, ਤੇ ਡਰਾਈਵਰ ਨੂੰ ਮੈਂ ਇੰਨੀ ਗੱਲ ਕਹੀ, ਡਰਾਈਵਰ ਸਾਹਿਬ ਤੁਸੀਂ ਮੁਸਲਮਾਨ, ਟਿਕਟਾਂ ਕੱਟਣ ਵਾਲਾ ਵੀ ਮੁਸਲਮਾਨ, ਪਰ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਬੈਠਿਆਂ ਦੀ ਤਸਵੀਰ ਕਿਉਂ ਲਾਈ ਹੈ? ਤੇ ਕਹਿੰਦੇ ਉਦੋਂ ਮੇਰੀ ਹੈਰਾਨਗੀ ਹੋਰ ਵੱਧ ਗਈ। ਉਹ ਕਹਿੰਦਾ ਭਾਈ ਸਾਹਿਬ ਜੀ, ਅਸੀਂ ਨੌਕਰ ਬੰਦੇ ਆ, ਨੌਕਰ ਬੰਦੇ। ਮੈਂ ਵੀ ਮੁਸਲਮਾਨ ਆ, ਟਿਕਟਾਂ ਚੈੱਕ ਕਰਨ ਵਾਲਾ ਵੀ ਮੁਸਲਮਾਨ, ਟਿਕਟਾਂ ਕੱਟਣ ਵਾਲਾ ਮੁਸਲਮਾਨ। ਪਰ ਤੁਸੀਂ ਹੈਰਾਨ ਹੋਵੋਗੇ, ਇਹ ਜਿਹੜਾ ਬੱਸਾਂ ਦਾ ਮਾਲਕ ਹੈ ਨਾ, ਉਹ ਵੀ ਮੁਸਲਮਾਨ ਹੈ। ਤੇ ਇੱਕ ਦੋ ਬੱਸਾਂ ਨਹੀਂ, ਮੱਧ ਪ੍ਰਦੇਸ਼ ਦੇ ਵਿੱਚ ਉਹਦੀਆਂ 100 ਤੋਂ ਜ਼ਿਆਦਾ ਬੱਸਾਂ ਚੱਲਦੀਆਂ, ਤੇ ਸਾਰੀਆਂ ਬੱਸਾਂ ਵਿੱਚ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਸਵਾਰ ਹੋਇਆਂ ਦੀ ਤਸਵੀਰ ਲਾਈ ਹੋਈ ਹੈ। ਸਤਿ ਸ੍ਰੀ ਅਕਾਲ। ਗੁਰਮੁਖ ਪਿਆਰੇ ਆਪਣੀ ਕਿਤਾਬ 'ਚ ਲਿਖਦੇ, ਕਹਿੰਦੇ ਮੇਰੀ ਉਤਸੁਕਤਾ ਹੋਰ ਵੱਧ ਗਈ ਕਿ ਜਿਹੜਾ ਬੱਸਾਂ ਦਾ ਮਾਲਕ ਉਹ ਵੀ ਮੁਸਲਮਾਨ, ਹਰ ਬੱਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਸਵੀਰ ਲਾਈ ਘੋੜੇ ਤੇ ਸਵਾਰ ਹੋਇਆਂ ਦੀ। ਕਹਿੰਦੇ ਮੈਂ ਡਰਾਈਵਰ ਦੇ ਕੋਲੋਂ ਉਹਦਾ ਐਡਰੈਸ ਲੈ ਲਿਆ, ਬਈ ਤੂੰ ਆਪਣੇ ਮਾਲਕ ਦਾ ਐਡਰੈਸ ਦੇ, ਮੈਂ ਉਹਨੂੰ ਮਿਲਣਾ ਚਾਹੁੰਦਾ। ਚਲ ਮੈਂ ਛੋਟੀ ਕਰਾਂ, ਉਹ ਐਡਰੈਸ ਲਿੱਤਾ, ਐਡਰੈਸ ਦੇ ਉੱਤੇ ਪਹੁੰਚ ਗਿਆ। ਕਹਿੰਦੇ ਮੈਂ ਘਰ ਦਾ ਬੂਹਾ ਖੜਕਾਇਆ ਤੇ ਅੰਦਰੋਂ ਉਹੀ ਬੰਦਾ ਬਾਹਰ ਆਇਆ ਜਿਹੜਾ ਮਾਲਕ ਹੈ 100 ਤੋਂ ਵੱਧ ਬੱਸਾਂ ਦਾ। ਕਹਿੰਦੇ ਮੈਂ ਇਦਾਂ ਦੱਸਿਆ, ਮੈਂ ਹਰਭਜਨ ਸਿੰਘ ਸੋਢੀ ਆ, ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ, ਤੁਸੀਂ ਹਰ ਬੱਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਬੈਠਿਆਂ ਦੀ ਤਸਵੀਰ ਕਿਉਂ ਲਾਈ? ਤੇ ਉਸ ਵੇਲੇ ਨਾ ਉਹ ਮਾਲਕ ਪਤਾ ਕੀ ਕਹਿੰਦਾ, ਬੱਸਾਂ ਦਾ ਮਾਲਕ, ਕਹਿੰਦੇ ਸਿੱਖਾ
ਇਹ ਰਮਜ ਵਾਲੀ ਗੱਲ ਏ, ਮੈਥੋਂ ਨਾ ਹੀ ਪੁੱਛ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿਉਂਕਿ ਸੱਚੀ ਗੱਲ ਏ, ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਜਿਹੜਾ ਜਿੰਨੀ ਨੇੜੇ ਪਹੁੰਚ ਜਾਂਦਾ ਨਾ, ਓਨਾ ਹੀ ਉਹ ਸ਼ਾਂਤ ਹੋਈ ਜਾਂਦਾ। ਉਹ ਭੇਤ ਦੱਸਦਾ ਨਹੀਂ, ਪਤਾ ਲੱਗ ਜਾਂਦਾ ਕੀ ਹੋਇਆ, ਕੀ ਹੋ ਰਿਹਾ, ਕੀ ਹੋਣ ਵਾਲਾ। ਫਿਰ ਐਵੇਂ ਸੌਦਾ ਨਹੀਂ ਆਪਣਾ ਵੇਚਦਾ ਫਿਰਦਾ। ਪਤਾ ਕਿ ਖਰੀਦਾਰ ਇਹਨੇ ਬੈਠੇ ਹੀ ਨਹੀਂ। ਖਰੀਦਾਰ ਹੋਵੇ ਤਾਂ ਹੀ ਸੌਦਾ ਦਈਏ ਨਾ। ਹੁਣ ਗੱਲ ਸੁਣਿਓ, ਕਹਿੰਦੇ ਮੈਂ ਇੱਕ ਵਾਰੀ ਪੁੱਛਿਆ, 2 ਵਾਰੀ, 3, 4 ਵਾਰੀ ਜਦੋਂ ਪੁੱਛਿਆ ਉਹਨੇ ਨਾਂ ਦੱਸਿਆ, ਤੇ ਮੈਂ ਕਿਹਾ ਚਲੋ ਕੋਈ ਨਹੀਂ ਭਰਾ, ਤੇਰੀ ਮਰਜ਼ੀ, ਨਹੀਂ ਦੱਸਣਾ। ਕਹਿੰਦੇ ਮੈਂ ਉਹਨਾਂ ਦੇ ਘਰੋਂ ਵਾਪਸ ਆ ਗਿਆ, ਅਜੇ ਇੱਕ ਮੋੜ ਹੀ ਕੱਟਿਆ, ਇੱਕਦਮ ਉਹਨਾਂ ਨੇ ਨੌਕਰ ਦੇ ਖਤ ਸੁਣਿਆ, ਭੇਜਿਆ, ਮੈਨੂੰ ਵਾਪਸ ਬੁਲਾਇਆ। ਕਹਿੰਦੇ ਜਦੋਂ ਮੈਂ ਵਾਪਸ ਗਿਆ ਤੇ ਉਹ ਮੁਸਲਮਾਨ ਵੀਰ ਪਤਾ ਕੀ ਕਹਿੰਦਾ, ਗੁਰਮੁਖਾ ਜਦੋਂ ਦੀ ਮੈਂ ਤੈਨੂੰ ਨਾ ਕੀਤੀ ਨਾ, ਤੈਨੂੰ ਮੈਂ ਦੱਸਣਾ ਨਹੀਂ, ਉਦੋਂ ਦੀ ਮੇਰੇ ਅੰਦਰ ਨਾ ਇੱਕ ਅਜੀਬ ਜੀ ਹਿਲਜੁਲ ਸ਼ੁਰੂ ਹੋ ਗਈ। ਮੈਨੂੰ ਇਦਾਂ ਮਹਿਸੂਸ ਹੋਣ ਲੱਗ ਪਿਆ ਜਿਵੇਂ ਬਾਜਾਂ ਵਾਲਾ ਮਾਲਕ ਮੈਨੂੰ ਕਹਿੰਦਾ ਹੋਵੇ, ਉਹ ਬਾਕੀਆਂ ਕੋਲੋਂ ਗੱਲ ਲੁਕਾ ਲੈ, ਪਰ ਮੇਰੇ ਸਿੱਖ ਕੋਲੋਂ ਨਾ ਲੁਕਾ। ਵੇਖੋ ਤੁਹਾਡੇ ਕੋਲੋਂ ਕਈ ਵਾਰੀ ਗਲਤੀ ਹੋ ਜਾਏ, ਜਿਹੜਾ ਜਰਾ ਜਿੰਨਾ ਜੁੜਿਆ ਨਾ ਗੁਰਮੁਖ ਖਜ਼ਾਨੇ, ਜਿਹੜਾ ਇਸ ਲਾਈਨ ਦਾ ਪਾਂਧੀ ਹੈ, ਉਹਨੂੰ ਉਸੇ ਵੇਲੇ ਆਪਣੀ ਕਮੀ ਮਹਿਸੂਸ ਹੋ ਜਾਂਦੀ, ਅੰਦਰ ਹਿਲਜੁਲ ਹੋਣ ਲੱਗ ਪੈਂਦੀ। ਨਹੀਂ ਯਾਰ, ਮੇਰੇ ਕੋਲੋਂ ਗਲਤੀ ਹੋ ਗਈ, ਆਹ ਕੰਮ ਗਲਤ ਹੋ ਗਿਆ। ਉਸੇ ਵੇਲੇ ਉਹ ਢਹਿ ਪੈਂਦਾ। ਢਹਿਣ ਲੱਗਿਆ ਟਾਈਮ ਨਹੀਂ ਲਾਉਂਦਾ, ਮਾਫੀ ਮੰਗ ਲੈ ਪਿਆਰਿਆ, ਮੇਰੀ ਭੁੱਲ ਬਖਸ਼ ਦੇ। ਉਹਨੂੰ ਪਤਾ ਅੰਦਰ ਹੈ ਹੀ ਕੱਖ ਨਹੀਂ। ਉਹ ਜੇ 1-2 ਮਿੰਟਾਂ ਲਈ ਆਇਆ ਵੀ ਸੀ, ਉਸੇ ਵੇਲੇ ਕੱਢ ਦਿੰਦਾ ਬਾਹਰ, ਉਸੇ ਵੇਲੇ। ਫਿਰ ਉਹ ਖਰੇ ਦਾ ਖਰਾ। ਹੁਣ ਸੁਣਿਓ, ਕਹਿੰਦੇ ਆ ਪਿਆਰਿਆ ਤੂੰ ਬਹਿ, ਮੈਂ ਤੈਨੂੰ ਦੱਸਦਾ, ਮੈਂ ਆਪਣੀ ਹਰ ਬਸ 'ਚ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਸਵਾਰ ਹੋਇਆਂ ਦੀ ਤਸਵੀਰ ਕਿਉਂ ਲਾਈ ਹੈ। ਕਹਿੰਦੇ ਅੱਜ ਤੋਂ ਕੁਝ ਸਮਾਂ ਪਹਿਲਾਂ ਬੜਾ ਸੋਹਣਾ ਸਾਡਾ ਘਰ-ਬਾਰ ਸਾਰਾ ਕੁਝ ਸੈੱਟ ਸੀ, ਪਰ ਕੁਝ ਸਮਾਂ ਪਹਿਲਾਂ ਮੈਨੂੰ ਅਧਰੰਗ ਦਾ ਰੋਗ ਹੋ ਗਿਆ। ਅਧਰੰਗ ਦਾ ਸ਼ਿਕਾਰ ਹੋ ਗਿਆ ਮੈਂ। ਗਰਦਨ ਤੋਂ ਥਲਵਾਂ ਹਿੱਸਾ ਜਿਹੜਾ ਨਾ ਮੇਰਾ ਸਰੀਰ ਦਾ, ਉਹਨੇ ਕੰਮ ਕਰਨਾ ਬੰਦ ਕਰਤਾ। ਕਹਿੰਦੇ ਇਸ ਦੌਰਾਨ ਮੇਰੇ ਪਰਿਵਾਰ ਨੇ ਮੇਰੀ ਬੜੀ ਸੇਵਾ ਕੀਤੀ, ਬੜੇ ਇਲਾਜ ਕਰਾਏ, ਤੇ ਜਦੋਂ ਸਾਰੇ ਵੈਦਾਂ ਹਕੀਮਾਂ ਨੇ ਜਵਾਬ ਦਿੱਤਾ ਨਾ, ਪਰਿਵਾਰ ਦੇ ਜੀ ਵੀ ਤੇ ਇੱਥੋਂ ਤੱਕ ਮੇਰੀ ਘਰ ਵਾਲੀ ਵੀ ਮੇਰਾ ਸਾਥ ਛੱਡ ਕੇ ਚਲੀ ਗਈ। ਇਹਨੇ ਤੇ ਸਾਰੀ ਜ਼ਿੰਦਗੀ ਹੁਣ ਮੰਜੇ ਤੇ ਲੰਮੇ ਪਿਆ ਰਹਿਣਾ, ਕਿੰਨੀ ਕੁ ਦੇਰ ਸੇਵਾ ਕਰ ਲਾਂਗੀ। ਕਹਿੰਦੇ ਘਰ ਵਾਲੀ ਵੀ ਚਲੀ ਗਈ। ਵੇਖੋ ਦੁਨੀਆ, ਜਦ ਤੱਕ ਸੁੱਖ ਸਹੂਲਤਾਂ ਤੇਰੇ ਕੋਲ ਸਾਰੇ ਤੇਰੇ ਨੇ, ਦੁੱਖ ਦੀ ਘੜੀ ਜਦੋਂ ਆਉਂਦੀ ਹੈ ਨਾ, ਸਭ ਤੋਂ ਪਹਿਲੇ ਮੂੰਹ ਉਹੀ ਮੋੜਦਾ ਜਿਹੜਾ ਸਭ ਤੋਂ ਨੇੜੇ ਹੁੰਦਾ ਹੈ। ਮਹਾਰਾਜ ਤਾਂ ਹੀ ਤੇ ਕਹਿੰਦੇ ਯਾਰੀ ਉਹਦੇ ਨਾਲ ਲਾ, ਜਿਹੜਾ ਇੱਥੇ ਵੀ ਸਾਥ ਨਿਭਾਉਂਦਾ, ਉੱਥੇ ਵੀ। ਮਾਇਆ ਵੇਖ ਕੇ ਤੇਰੇ ਨਾਲ ਨਾਤਾ ਨਹੀਂ ਜੋੜਦਾ, ਮਾਇਆ ਵੇਖ ਕੇ ਨਹੀਂ, ਉਹਦੇ ਨਾਲ ਯਾਰੀ ਲਾ। ਆਮ ਦੁਨੀਆ ਮਾਇਆ ਗਈ, ਸਾਥ ਛੁੱਟ ਗਏ, ਪਰ ਯਾਰੀ ਲਾ ਗੁਰੂ ਰਾਮਦਾਸ ਨਾਲ, ਬਾਬਾ ਦੀਪ ਸਿੰਘ ਨਾਲ, ਜਿਹੜੇ ਜਿਉਂਦਿਆਂ ਜੀ ਵੀ ਸਾਥ ਨਿਭਾਉਂਦੇ ਨੇ ਤੇ ਮਰਨ ਤੋਂ ਬਾਅਦ ਵੀ ਸਾਥ ਨਹੀਂ ਜੇ ਛੱਡਦੇ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਉਹ ਕਹਿੰਦੇ ਘਰ ਵਾਲੀ ਵੀ ਸਾਥ ਛੱਡ ਗਈ। ਕਹਿੰਦੇ ਆਂਡੀਆਂ ਗਵਾਂਡੀਆਂ ਨੇ 5-7 ਦਿਨ 10 ਦਿਨ ਸੇਵਾ ਕੀਤੀ, ਬਾਅਦ ਚੋਂ ਕਹਿੰਦੇ ਕਿੰਨਾ ਕੁ ਟਾਈਮ ਖਵਾਵਾਂਗੇ। ਕਹਿੰਦੇ ਉਹਨਾਂ ਨੇ ਕੀਤਾ ਕਿ ਮੇਰੇ ਗਲੇ ਦੇ ਵਿੱਚ ਇੱਕ ਟਿੰਡ ਪਾਤੀ ਤੇ ਮੈਨੂੰ ਘਰੋਂ ਚੱਕਿਆ ਤੇ ਇੱਕ ਦੂਰ ਸੜਕ ਦੇ ਉੱਤੇ ਛੱਡ ਦਿੱਤਾ ਕਿ ਜੇ ਕੋਈ ਟੁੱਕੜ ਪਾ ਜਾਇਆ ਕਰੇਗਾ ਖਾਏਗਾ, ਨਹੀਂ ਤੇ ਭੁੱਖਿਆਂ ਮਰ ਜਾਏਗਾ। ਕਿੰਨਾ ਕੁ ਚਿਰ ਇਹਦਾ ਸਾਥ ਨਿਭਾਵਾਂਗੇ। ਕਹਿੰਦੇ ਲੋਕਾਂ ਨੇ ਵੀ ਮੈਨੂੰ ਘਰੋਂ ਕੱਢ ਦਿੱਤਾ। ਕਹਿੰਦੇ ਪਰ ਵੇਖੋ ਕਈ ਵਾਰੀ ਦੁੱਖ ਦੇ ਵਿੱਚ ਸੁੱਖ ਛੁਪਿਆ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਵਾਰੀ ਕੋਈ ਥੋੜਾ ਬਹੁਤਾ ਦੁੱਖ ਆ ਜਾਏ ਨਾ ਜੀਵਨ ਦੇ ਵਿੱਚ, ਉਸ ਦੁੱਖ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਸੁੱਖ ਛੁਪਿਆ ਜ਼ਰੂਰ ਹੁੰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਬੰਦਾ ਇੱਕ ਪਾਠ ਸੁਖਮਨੀ ਸਾਹਿਬ ਨਹੀਂ ਕਰਦਾ ਹੁੰਦਾ, ਨਿੱਕਾ ਮੋਟਾ ਦੁੱਖ ਆ ਜਾਂਦਾ, 5-5 ਪਾਠ ਕਰਨ ਲੱਗ ਪੈਂਦਾ। ਵੀਜ਼ਾ ਲੱਗਦਾ ਨਹੀਂ ਹੈ, ਦੁੱਖ ਹੈ, ਪਰ ਉਹ ਦੁੱਖ ਚੁਪਹਿਰਿਆਂ ਨਾਲ ਜੋੜ ਦਿੰਦਾ। ਮੈਂ 5 ਚੁਪਹਿਰੇ ਕੱਟਾਂਗਾ। ਉਹ 5 ਚੁਪਹਿਰੇ ਕੱਟਣੇ ਪੱਕੇ ਤੌਰ ਤੇ ਬੰਦਾ ਚੁਪਹਿਰੇ ਕੱਟਣ ਲੱਗ ਪੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਦੁੱਖ ਕਈ ਵਾਰੀ ਸੁੱਖ ਨਾਲ ਜੋੜ ਜਾਂਦਾ, ਉਸ ਸੁੱਖ ਨਾਲ, ਪਰਮੇਸ਼ਰ ਦੇ ਨਾਮ ਨਾਲ। ਹੁਣ ਸੁਣਿਓ, ਦੁੱਖ ਸੀ ਬੜਾ ਤਗੜਾ। ਉਹ ਆਪਣੀ ਵਾਰਤਾ ਸੁਣਾ ਰਹੇ
ਮੁਸਲਮਾਨ ਵੀਰ, ਕਹਿੰਦੇ ਦੁੱਖ ਬੜਾ ਵੱਡਾ, ਸਰੀਰ ਨੇ ਸਾਥ ਛੱਡਿਆ, ਘਰਦਿਆਂ ਨੇ, ਪਤਨੀ ਨੇ ਸਾਥ, ਆਂਢੀਆਂ ਗਵਾਂਢੀਆਂ ਨੇ ਸਾਥ ਛੱਡਿਆ। ਜਿਹੜੀ ਸੜਕ ਦੇ ਉੱਤੇ ਕਹਿੰਦੇ ਇਹਨਾਂ ਨੇ ਮੈਨੂੰ ਛੱਡਿਆ ਨਾ, ਸੁੱਖ ਪਤਾ ਕੀ ਸੀ? ਉਹ ਸੜਕ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੱਲ। ਸੋਨਿਹਾ ਸਤਿ ਸ੍ਰੀ ਅਕਾਲ। ਕਹਿੰਦੇ ਮੈਂ ਵੇਖਣਾ ਸੜਕ ਦੇ ਉੱਤੇ ਹੀ ਕਦੀ 50 ਕਦੀ 100 ਸਰੀਰ ਪੈਦਲ ਜਾਂਦੇ, ਕਈ ਗੱਡਿਆਂ ਤੇ ਜਾਂਦੇ, ਕਈ ਟਰੱਕਾਂ ਤੇ ਜਾਂਦੇ। ਕਹਿੰਦੇ ਮੈਂ ਸਰੀਰਾਂ ਨੂੰ ਵੇਖਣਾ, ਟੋਲਿਆਂ ਦੇ ਟੋਲੇ, ਜੱਥਿਆਂ ਦੇ ਜੱਥੇ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਦੇ ਅਸਥਾਨ ਹਜ਼ੂਰ ਸਾਹਿਬ ਦਰਸ਼ਨ ਕਰਨ, ਤੇ ਸਾਰੇ ਗੁਰੂ ਗੋਬਿੰਦ ਸਿੰਘ ਦੀਆਂ ਵਡਿਆਈਆਂ ਕਰਦੇ ਜਾਂਦੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਧੰਨ ਕਹਿੰਦੇ ਜਾਂਦੇ। ਤੇ ਕਹਿੰਦੇ ਇੱਕ ਦਿਨ ਮੈਂ ਰਿੜਦਾ ਕਿੜਦਾ ਇੱਕ ਜੱਥੇ ਕੋਲ ਗਿਆ, ਤੇ ਮੈਂ ਕਿਹਾ ਬਈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਡਿਆਈਆਂ ਕਰਦੇ ਹੋ, ਉਹ ਨਿਮਾਣਿਆਂ ਦੇ ਮਾਣ ਨੇ, ਹਾਂਜੀ, ਉਹ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਅਨਾਥਾਂ ਦੇ ਨਾਥ ਨੇ। ਮੇਰੇ ਤੋਂ ਵੱਡਾ ਅਨਾਥ ਕੌਣ ਹੋਏਗਾ? ਮੇਰੇ ਤੋਂ ਵੱਡਾ ਨਿਮਾਣਾ ਕੌਣ ਹੋਏਗਾ? ਪਹਿਲੇ ਘਰਦਿਆਂ ਨੇ ਧੱਕਾ ਮਾਰਿਆ, ਸਰੀਰ ਨੇ ਧੱਕਾ ਮਾਰਿਆ, ਘਰਦਿਆਂ ਨੇ ਧੱਕਾ ਮਾਰਿਆ, ਗੁਆਂਢੀਆਂ ਨੇ ਧੱਕਾ ਮਾਰਿਆ। ਮੇਰੇ ਤੋਂ ਵੱਡਾ ਹੋਰ ਕੌਣ ਹੋਏਗਾ? ਗਰੀਬ ਨਿਮਾਣਾ, ਉਹ ਜਿਹਦੀਆਂ ਵਡਿਆਈਆਂ ਰੋਜ਼ ਕਰਦੇ ਜਾਂਦੇ, ਮੈਨੂੰ ਵੀ ਉਹਦੇ ਦਰਸ਼ਨਾਂ ਵਾਸਤੇ ਲੈ ਚੱਲੋ। ਕਹਿੰਦੇ ਉਹ ਜਥੇ ਦੇ ਮੈਂਬਰਾਂ ਨੂੰ ਤਰਸ ਆ ਗਿਆ, ਉਹਨਾਂ ਨੇ ਕੀਤਾ ਕਿ ਮੈਨੂੰ ਵੀ ਗੱਡੇ ਤੇ ਨਾਲ ਲੰਮਾ ਪਾ ਲਿਆ। ਕਹਿੰਦੇ ਕਈ ਦਿਨਾਂ ਦਾ ਪੈਂਡਾ ਤੈਅ ਕਰਦੇ ਹੋਏ ਪਹੁੰਚੇ ਨਾ ਜਦੋਂ ਹਜ਼ੂਰ ਸਾਹਿਬ, ਸਾਹਮਣੇ ਹਜ਼ੂਰ ਸਾਹਿਬ ਦਰਸ਼ਨ ਹੋ ਰਹੇ ਨੇ, ਗੁਰਦੁਆਰਾ ਆ ਗਿਆ। ਕਹਿੰਦੇ ਇੱਕ ਦਰਖਤ ਦੇ ਹੇਠਾਂ ਮੈਨੂੰ ਲੰਮੇ ਪਾਤਾ, ਆਓ ਹੀ ਸਾਹਮਣੇ ਬਾਜਾਂ ਵਾਲੇ ਦਾ ਘਰ, ਵੱਡੇ ਮਾਲਕ ਦਾ ਘਰ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘਰ। ਕਹਿੰਦੇ ਉਹ ਮੈਨੂੰ ਲੰਮੇ ਪਾ ਕੇ ਚਲੇ ਗਏ। ਤੇ ਕਹਿੰਦੇ ਉਹ ਦਿਨ ਸੀ ਹੋਲੇ ਮਹੱਲੇ ਦਾ, ਤੇ ਅੱਜ ਵੀ ਹੋਲੇ ਮਹੱਲੇ ਤੇ ਨਗਰ ਕੀਰਤਨ ਨਿਕਲਦਾ, ਹੱਲਾ ਬੋਲਦੀਆਂ ਸੰਗਤਾਂ, ਘੋੜੇ ਤੇ ਸਵਾਰ ਹੁੰਦੇ ਪਿਆਰੇ। ਤੇ ਉਸ ਨਗਰ ਕੀਰਤਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਜਿਹੜਾ ਨੀਲਾ ਘੋੜਾ ਹੈ ਨਾ, ਉਹਦੀ ਅੰਸ਼ ਦੇ ਵਿੱਚੋਂ ਜਿਹੜਾ ਘੋੜਾ ਹੈ ਨਾ, ਉਹਦੇ ਵੀ ਦੀਦਾਰ ਕਰਵਾਏ ਜਾਂਦੇ ਨੇ, ਹਾਂਜੀ। ਕਾਠੀ ਪਈ ਹੁੰਦੀ ਉਹਦੇ ਉੱਤੇ, ਕੋਈ ਬੈਠਾ ਨਹੀਂ ਹੁੰਦਾ। ਉਸ ਸਮੇਂ ਗੁਰਮੁਖ ਪਿਆਰੇ ਘੋੜੇ ਨੂੰ ਨਾਲ ਨਾਲ ਸੰਗਤ ਦੇ ਤੋਰਦੇ, ਤੇ ਪਸੀਨੋ ਪਸੀਨ ਹੋਇਆ ਹੁੰਦਾ ਘੋੜਾ। ਕਦੀ ਨੋਟ ਕਰਨਾ, ਭਾਵਨਾ ਉਹੀ ਸਭ ਨੇ ਬਣਾਈ ਹੁੰਦੀ, ਬਾਜਾਂ ਵਾਲਾ ਘੋੜੇ ਤੇ ਸਵਾਰ ਪ੍ਰਤੱਖ ਬੈਠਾ ਹੈ। ਕਹਿੰਦੇ ਨਗਰ ਕੀਰਤਨ ਨਿਕਲ ਰਿਹਾ, ਤੇ ਮੈਂ ਦਰਖਤ ਦੇ ਹੇਠਾਂ ਲੰਮੇ ਪਿਆ, ਤੇ ਮੈਂ ਪੁਕਾਰਾਂ ਕਰਨੀਆਂ ਸ਼ੁਰੂ ਕਰਤੀਆਂ ਕਿ ਬਾਜਾਂ ਵਾਲਿਆ, ਤੂੰ ਨਿਮਾਣਿਆਂ ਦਾ ਮਾਣ ਏ, ਤੂੰ ਗਰੀਬਾਂ ਨੂੰ ਨਵਾਜਣ ਵਾਲਾ ਹੈ, ਤੂੰ ਦੁੱਖਾਂ ਨੂੰ ਕੱਟਣ ਵਾਲਾ ਹੈ। ਮੇਰੇ ਤੋਂ ਵੱਡਾ ਹੋਰ ਦੁਖੀ ਕੌਣ ਹੋ ਸਕਦਾ ਹੈ? ਸਰੀਰ ਨੇ ਸਾਥ ਨਹੀਂ ਦਿੱਤਾ, ਪਰਿਵਾਰ ਨੇ ਸਾਥ ਛੱਡ ਦਿੱਤਾ, ਘਰ ਵਾਲਿਆਂ ਨੇ ਧੱਕਾ ਦੇ ਦਿੱਤਾ, ਗੁਆਂਢੀਆਂ ਨੇ ਧੱਕਾ ਦੇ ਦਿੱਤਾ। ਮਾਲਕਾ ਸਾਰੇ ਪਾਸਿਓਂ ਧੱਕੇ ਖਾ ਕੇ ਤੇਰੇ ਬੂਹੇ ਤੇ ਆਇਆ, ਪਰ ਤੂੰ ਧੱਕਾ ਨਾ ਦੇਵੀਂ। ਜਿਵੇਂ ਹੋ ਸਕਦਾ ਮੈਂ ਗਰੀਬ ਨੂੰ ਰੱਖ ਲੈ, ਜਿਵੇਂ ਤੈਨੂੰ ਪਾਉਂਦਾ ਮੇਰੀ ਪੈਜ ਰੱਖ। ਅੰਦਰੋਂ ਪੁਕਾਰਾਂ ਸ਼ੁਰੂ ਕਰਤੀਆਂ, ਹਾਂਜੀ। ਕਈ ਵਾਰੀ ਵੇਖੋ ਗਿਣੇ ਮਿੱਥੇ ਲਫ਼ਜ਼ਾਂ ਨਾਲ ਜਦੋਂ ਬੰਦਾ ਅਰਦਾਸ ਕਰਦਾ ਨਾ, ਉਹ ਖਾਲੀ ਰਹਿ ਜਾਂਦਾ ਹੈ। ਝੋਲੀਆਂ ਉਹ ਭਰਵਾ ਜਾਂਦੇ ਨੇ ਜਿਹੜੇ ਭੋਲੇ ਭਾਜੇ ਕਹਿੰਦੇ ਆ ਬਾਬਾ ਰੱਖ ਲੈ, ਹਾਂਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਵੀ ਪੁਕਾਰਾਂ ਕਰਦਾ, ਤੁਸੀਂ ਵੀ ਕਰਿਓ, ਮੇਰਾ ਦਿਲ ਕਰ ਪਿਆ ਜੇ, ਕਰਿਓ ਕਿਰਪਾ ਪਿਆ। ਅੱਜ ਆਪਣੀਆਂ ਆਪਣੀਆਂ ਅਰਜ਼ੀਆਂ ਲਾ ਦਿਓ। ਬਾਪੂ ਅੱਜ ਉੱਠਣਾ ਹੀ ਨਹੀਂ ਆਪਾਂ, ਮੇਰੀ ਅਰਜ਼ੀ ਕਬੂਲ ਕਰ, ਕਰ ਕਬੂਲ। ਤੇਰਾ ਵਾ, ਤੇਰਾ ਨਾਮ ਲੈਣਾ, ਤੇਰੀ ਕਿਰਪਾ ਨਾਲ ਲੈਣਾ, ਪਰ ਅੱਜ ਮੇਰੀ ਅਰਜ਼ੀ ਕਬੂਲ ਕਰਕੇ ਮੈਨੂੰ ਘਰ ਭੇਜੀ, ਹਾਂਜੀ। ਕਰਿਓ ਕਿਰਪਾ ਪਿਆਰ ਨਾਲ, ਸਾਰੇ ਹਾਜ਼ਰੀ ਲਾਇਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹ ਕੀ ਪੁਕਾਰਾਂ ਕਰਦਾ, ਤੁਸੀਂ ਵੀ ਕਰਿਓ ਸਾਰੇ। ਦੁੱਖ ਕੱਟ ਦਿਓ ਗੁਰੂ ਜੀ ਮੇਰੇ, ਦੁੱਖ ਭੰਜਨ ਦਾਤਾ ਤੇਰਾ ਨਾਮ ਹੈ। ਦੁੱਖ ਕੱਟ ਕੱਟ
ਸੰਗਤ ਬੋਲੇ ਮੇਰੇ ਦੁੱਖ ਭੰਜਨ ਤੇਰਾ ਨਾਮ ਹੈ ਦੁੱਖ ਕੱਟ ਦਿਓ ਗੁਰੂ ਜੀ ਮੇਰੇ ਦੁੱਖ ਭੰਜਨ ਦਾਤਾ ਤੇਰਾ ਨਾਮ ਹੈ ਦੁੱਖ ਕੱਟ ਦਿਓ ਗੁਰੂ ਜੀ ਮੇਰੇ ਦੁੱਖ ਭੰਜਨ ਦਾਤਾ ਤੇਰਾ ਨਾਮ ਸੰਗਤ ਬੋਲੇ ਦੁੱਖ ਕੱਟ ਦਿਓ ਮੇਰੇ ਦੁੱਖ ਭੰਜਨ ਤੇਰਾ ਨਾਮ ਹੈ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਵਾਹਿਗੁਰੂ 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 ਸੰਗਤ ਬੋਲੇ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਚਾ ਸਟੇਜ ਤੋਂ ਗੁਰਮੁਖ ਵਾਹਿਗੁਰੂ ਵਾਹਿਗੁਰੂ ਬੋਲਣਗੇ ਤੁਸੀਂ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਬੋਲਿਓ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਵਾਹਿਗੁਰੂ 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 ਬੋਲੋ ਸੰਗਤ ਜੀ ਧੰਨ ਗੁਰੂ ਕਲਗੀਆਂ ਵਾਹ ਵਾਹ ਧੰਨ ਗੁਰੂ ਵਾਹ ਆਠ ਪਹਿਰਿਆ ਰਾਤੀ ਐ ਪੂਰਨ ਸਤਿਗੁਰ ਗਿਆਨ ਵਾਹਿਗੁਰੂ 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 ਬੋਲੋ ਸੰਗਤ ਜੀ ਧੰਨ ਗੁਰੂ ਕਲਗੀਆਂ ਦੁੱਖ ਕੱਟ ਦਿਓ ਜੀ ਦੁੱਖ ਕੱਟ ਦਿਓ ਗੁਰੂ ਜੀ ਮੇਰੇ ਦੁੱਖ ਭੰਜਨ ਦਾਤਾ ਤੇਰਾ ਨਾਮ ਹੈ ਦੁੱਖ ਕੱਟ ਦਿਓ ਗੁਰੂ ਜੀ ਮੇਰੇ ਦੁੱਖ ਭੰਜਨ ਦਾਤਾ ਤੇਰਾ ਨਾਮ ਹੈ ਮੇਰਾ ਵੈਦ ਗੁਰੂ ਗੋਬਿੰਦਾ ਮੇਰਾ ਵੈਦ ਗੁਰੂ ਗੋਬਿੰਦਾ ਵਾਹਿਗੁਰੂ 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 ਧੰਨ ਗੁਰੂ ਕਲਗੀਆਂ ਵਾਹ ਵਾਹ ਹਰ ਹਰ ਨਾਮ ਔਖਦ ਮੁਖ ਤੇ ਮੈਂ ਕਾਟੇ ਚਮਕੀ ਫੰਦਾ ਵਾਹਿਗੁਰੂ 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 ਧੰਨ ਗੁਰੂ ਕਲਗੀਆਂ ਵਾਹ ਦੁੱਖ ਕੱਟ ਦਿਓ ਦੁੱਖ ਕੱਟ ਦਿਓ ਗੁਰੂ ਜੀ ਮੇਰੇ ਦੁੱਖ ਭੰਜਨ ਦਾਤਾ ਤੇਰਾ ਨਾਮ ਹੈ ਦੁੱਖ ਕੱਟ ਦਿਓ ਗੁਰੂ ਜੀ ਮੇਰੇ ਦੁੱਖ ਭੰਜਨ ਦਾਤਾ ਤੇਰਾ ਨਾਮ ਹੈ ਦੁੱਖ ਭੰਜਨ ਦਾਤਾ ਤੇਰਾ ਨਾਮ ਹੈ ਦੁੱਖ ਭੰਜਨ ਦਾਤਾ ਤੇਰਾ ਨਾਮ ਹੈ ਮੁਸਲਮਾਨ ਆਪਣੀ ਗੱਲ ਸੁਣਾ ਰਿਹਾ ਹੈ ਕਹਿੰਦਾ ਮੈਂ ਦਰਖਤ ਦੇ ਹੇਠਾਂ ਲੰਮੇ ਪਿਆ ਪੁਕਾਰਾਂ ਕਰਨ ਲੱਗ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਤੋਂ ਵੱਡਾ ਦੁਖੀ ਹੋਰ ਕੌਣ ਹੋ ਸਕਦਾ ਹੈ।
ਸੰਗਤਾਂ ਬੜੀਆਂ ਸਿਫਤਾਂ ਕਰ ਰਹੀਆਂ ਸੀ ਤੇਰੀਆਂ। ਮੈਂ ਸੰਗਤਾਂ ਦੇ ਮੂੰਹੋਂ ਸੁਣਿਆ ਤੂੰ ਹਾਜ਼ਰ ਨਾਜ਼ਰ ਹੈ। ਮੈਂ ਸੰਗਤ ਕੋਲੋਂ ਸੁਣਿਆ ਤੂੰ ਗਰੀਬਾਂ ਨੂੰ ਨਵਾਜਣ ਵਾਲਾ ਹੈ। ਤੇ ਮਾਲਕਾ ਕਿਰਪਾ ਕਰ, ਬੌੜੀ ਕਰ, ਮਿਹਰ ਕਰ। ਹੁਣ ਇਹਨੇ ਅੰਦਰੋਂ ਪੁਕਾਰਾਂ ਸ਼ੁਰੂ ਕੀਤੀਆਂ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ ਨਾ, ਉਹ ਤੇਰੇ ਪੁਕਾਰ ਕਰਨ ਵਿੱਚ ਦੇਰੀ ਲੱਗ ਸਕਦੀ, ਪਰ ਗੁਰੂ ਨੂੰ ਆਉਣ ਵਿੱਚ ਦੇਰੀ ਨਹੀਂ ਲੱਗਦੀ। ਸਤਿ ਸ੍ਰੀ ਅਕਾਲ। ਕਹਿੰਦੇ ਨਗਰ ਕੀਰਤਨ ਚੱਲ ਰਿਹਾ, ਗੁਰੂ ਸਾਹਿਬ ਦਾ ਘੋੜਾ ਨਾ ਇੱਕਦਮ ਬੇਕਾਬੂ ਹੋ ਗਿਆ। ਕਹਿੰਦੇ ਇੱਕਦਮ ਉਹ ਘੋੜਾ ਦੌੜਦਾ ਦੌੜਦਾ ਮੇਰੇ ਕੋਲ ਆ ਗਿਆ। ਤੇ ਅਗਲੀਆਂ ਲੱਤਾਂ ਨਾ ਘੋੜੇ ਨੇ ਉਤਾਂ ਵੱਲ ਕੀਤੀਆਂ ਤੇ ਕਹਿੰਦੇ ਇੱਕ ਚਰਨ, ਇੱਕ ਉਹ ਲੱਤ, ਇੱਕ ਉਹ ਪੈਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘੋੜੇ ਨੇ ਨਾ ਮੇਰੀ ਛਾਤੀ ਦੇ ਉੱਤੇ ਲਾਇਆ। ਕਹਿੰਦੇ ਜਦੋਂ ਗੁਰੂ ਸਾਹਿਬ ਦੇ ਘੋੜੇ ਦਾ ਉਹ ਚਰਨ ਮੇਰੇ ਸਰੀਰ ਨਾਲ ਸਪਰਸ਼ ਹੋਇਆ ਨਾ, ਕਹਿੰਦੇ ਮੈਨੂੰ ਇਉਂ ਲੱਗਣਾ ਸ਼ੁਰੂ ਹੋਇਆ ਜਿਵੇਂ ਮੇਰੇ ਮੁੜਦੇ ਸਰੀਰ 'ਚ ਵੀ ਸਾਹ ਪੈ ਗਏ ਨੇ। ਹਾਂਜੀ, ਮੇਰੇ ਸਰੀਰ ਵਿੱਚ ਜਾਨ ਆ ਗਈ, ਸਰੀਰ ਹਰਕਤ ਵਿੱਚ ਆਉਣਾ ਸ਼ੁਰੂ ਹੋ ਗਿਆ। ਕਹਿੰਦੇ ਉਹਨੇ ਦੂਜੀ ਵਾਰੀ ਫਿਰ ਚਰਨ ਮੇਰੇ ਨਾਲ ਛੁਆਇਆ। ਕਹਿੰਦੇ ਇਹਨੇ ਨੂੰ ਘੋੜੇ ਨੂੰ ਕਾਬੂ ਕਰਨ ਵਾਲੇ ਸਿੰਘ ਆ ਗਏ, ਘੋੜੇ ਨੂੰ ਤੇ ਲੈ ਗਏ। ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋਇਆ। ਕਹਿੰਦੇ ਪਰ ਮੈਂ ਹੈਰਾਨ ਹੋ ਗਿਆ, ਹੈਰਾਨ। ਜਿਹੜਾ ਮੇਰਾ ਸਰੀਰ ਅਧਰੰਗ ਦੇ ਕਰਕੇ ਗਲੇ ਤੋਂ ਥਲਵਾ ਖਿੱਸਾ ਜਿਹੜਾ ਖਤਮ ਹੋ ਚੁੱਕਿਆ ਸੀ, ਅਧਰੰਗ ਦਾ ਸ਼ਿਕਾਰ ਸਾਂ। ਕਹਿੰਦੇ ਉਹ ਘੋੜੇ ਨੂੰ ਤੇ ਲੈ ਗਏ, ਪਰ ਮੈਂ ਕੀ ਵੇਖਦਾ, ਘੋੜੇ ਦੇ ਚਰਨ ਜਦੋਂ ਮੇਰੇ ਸਰੀਰ ਦੇ ਨਾਲ ਲੱਗੇ, ਉਹ ਜਿਹੜਾ ਮੇਰਾ ਅਧਰੰਗ ਦਾ ਰੋਗ ਗੁਰੂ ਗੋਬਿੰਦ ਸਿੰਘ ਨੇ ਰਾਜੀ ਕਰ ਦਿੱਤਾ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਕਹਿੰਦੇ ਮੇਰੇ ਸਰੀਰ ਵਿੱਚ ਨਾਮੋ ਨਿਸ਼ਾਨ ਹੀ ਨਹੀਂ ਰਿਹਾ ਰੋਗ ਦਾ। ਕਹਿੰਦੇ ਉਸ ਵੇਲੇ ਫਿਰ ਮੈਂ ਇਸ਼ਨਾਨ ਪਾਣੀ ਕੀਤਾ, ਬਸਤਰ ਬਦਲੇ ਤੇ ਅੰਦਰ ਸ਼ੁਕਰਾਨੇ ਕਰਨ ਗਿਆ ਤੇ ਅਰਦਾਸ ਕਰਤੀ, ਬਾਜਾਂ ਵਾਲਿਆ ਅੱਜ ਤੋਂ ਇਹ ਮੁਸਲਮਾਨ ਤੇਰਾ ਹੋਇਆ। ਕਹਿੰਦੇ ਮੈਂ ਵਾਪਸ ਆਇਆ ਆਪਣੇ ਸ਼ਹਿਰ 'ਚ, ਇਧਰੋਂ ਉਧਰੋਂ ਪੈਸੇ ਫੜ ਕੇ ਇੱਕ ਬੱਸ ਪਾਈ ਕਿ ਕਾਰੋਬਾਰ ਤੇ ਹੁਣ ਕਰਨਾ ਹੀ ਹੈ। ਕਹਿੰਦੇ ਉਸ ਬੱਸ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਸਵਾਰ ਹੋਇਆਂ ਦੀ ਤਸਵੀਰ ਲਾਤੀ। ਕਹਿੰਦੇ ਏਡੀ ਬਰਕਤ ਪਈ ਕੰਮਕਾਰ 'ਚ। ਇੱਕ ਬੱਸ ਹੋਰ ਬਣ ਗਈ, ਕਰਜ਼ਾ ਵੀ ਲੱਥ ਗਿਆ, ਬੱਸ ਹੋਰ ਬਣ ਗਈ, ਦੂਜੀ ਤੋਂ ਤੀਜੀ, ਚੌਥੀ, ਪੰਜਵੀਂ, 10ਵੀਂ। ਕਹਿੰਦੇ ਹਰ ਬੱਸ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ, ਘੋੜੇ ਤੇ ਬੈਠਿਆਂ ਦੀ ਤਸਵੀਰ ਲਾਉਣੀ ਸ਼ੁਰੂ ਕਰਤੀ। ਕਹਿੰਦਾ ਅੱਜ 100 ਤੋਂ ਵੱਧ ਮੇਰੀਆਂ ਬੱਸਾਂ ਚੱਲਦੀਆਂ ਤੇ ਹਰੇਕ ਬੱਸ ਦੇ ਵਿੱਚ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਸਵਾਰ ਹੋਇਆਂ ਦੀ ਤਸਵੀਰ ਲਾਈ ਹੈ। ਵਾਹਿਗੁਰੂ ਜੀ। ਉਹ ਹਰਭਜਨ ਸਿੰਘ ਸੋਢੀ ਕਹਿੰਦੇ ਤੁਹਾਡੀ ਗੱਲ ਸੁਣ ਕੇ ਮੇਰੀ ਸ਼ਰਧਾ ਹੋਰ ਵੱਜ ਗਈ, ਪਰ ਮੇਰਾ ਸਵਾਲ ਉੱਥੇ ਦਾ ਉੱਥੇ। ਕੋਈ ਤਸਵੀਰ ਹੋਰ ਵੀ ਲਾ ਸਕਦੇ ਸੀ, ਮਹਾਰਾਜ ਆਸਣ 'ਚ ਬੈਠੇ ਜਾਂ ਬਾਜ ਪਕੜਿਆ ਉਹ ਤਸਵੀਰ, ਤੁਸੀਂ ਘੋੜੇ ਤੇ ਸਵਾਰ ਹੋਇਆਂ ਦੀ ਤਸਵੀਰ ਕਿਉਂ ਲਾਈ ਸਪੈਸ਼ਲ? ਕਹਿੰਦੇ ਭਾਈ ਸਾਹਿਬ ਤੁਹਾਨੂੰ ਕੀ ਦੱਸਾਂ, ਮੈਂ ਤਾਂ ਕਰਕੇ ਘੋੜੇ ਤੇ ਸਵਾਰ ਹੋਇਆਂ ਦੀ ਤਸਵੀਰ ਲਾਈ ਹੈ। ਹਰ ਬੱਸ ਦੇ ਵਿੱਚ ਮੇਰੇ ਤੇ ਕਿਰਪਾ ਹੋਈ ਹੈ ਗੁਰੂ ਗੋਬਿੰਦ ਸਿੰਘ ਦੀ, ਪਰ ਵਿਚੋਲਾ ਗੁਰੂ ਦਾ ਘੋੜਾ ਬਣਿਆ ਹੈ। ਤੇ ਜਿਹੜਾ ਵਿਚੋਲਾ ਬਣਿਆ ਹੋਵੇ ਕਦੀ ਉਹਨੂੰ ਭੁੱਲਣਾ ਨਹੀਂ ਚਾਹੀਦਾ। ਹਾਂਜੀ, ਤਾਂ ਮੈਂ ਲਾਈ। ਦੇਖੋ ਅੱਜ ਵੀ ਹਾਜ਼ਰ ਨਾਜ਼ਰ ਹੈ ਸਾਹਿਬ, ਤੇਰੇ ਪੁਕਾਰ ਕਰਨ 'ਚ ਦੇਰੀ, ਪਰ ਉਹਦੇ ਸੁਣਨ ਵਿੱਚ ਦੇਰੀ ਨਹੀਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਔਰ ਵੇਖੋ ਕਿੱਡੀਆਂ ਬਰਕਤਾਂ ਇੱਥੇ ਵੀ ਹਾਜ਼ਰ ਨਾਜ਼ਰ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਪਾ ਰਹੇ ਨੇ ਇਸ ਸਥਾਨ ਤੇ। ਪ੍ਰਤੱਖ ਜਾਰਾ ਹੋ ਕੇ ਵਰਤ ਰਹੇ, ਜਾਰਾ ਹੋ ਕੇ ਤੁਸੀਂ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਨੇ ਤੁਹਾਡੇ ਦੁੱਖ ਕੱਟਣੇ ਸ਼ੁਰੂ ਕਰਤੇ। 10 20 ਨੂੰ ਹੋਰ ਲਿਆਇਆ ਕਰੋ, ਹੋਰ। ਬਾਹਰ ਜਿਹੜਾ ਸਟਾਲ ਤੇ ਬਹਿੰਦਾ ਸਿੰਘ ਸਾਡਾ ਅੰਗਰੇਜ਼ ਸਿੰਘ, ਉਹਨੂੰ ਫਿਰ ਸੰਗਤਾਂ ਭੇਜ ਦਿੰਦੀਆਂ ਨੇ ਮੈਸੇਜ, ਖੰਡ ਵਾਲੇ ਤੋਂ ਭੈਣ ਬੈਠੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਖਲੋ ਜਾਓ ਇੱਕ ਮਿੰਟ। ਆ ਭੈਣ ਹੈ ਉਹ ਖੰਡ ਵਾਲੇ ਤੋਂ, ਇਹਨਾਂ ਨੇ ਆ ਕੇ ਜ਼ਿਕਰ ਸੁਣਾਇਆ। ਰਾਤੀ ਇਹ ਖੰਡ ਵਾਲੇ ਜਦੋਂ ਪ੍ਰੋਗਰਾਮ, ਉੱਥੇ ਪਰਿਵਾਰ ਇਹਨਾਂ ਦੇ ਹਸਬੈਂਡ ਪਹਿਲੇ ਇੱਥੇ ਉਹ ਬੂਟਿਆਂ ਦੀ ਸਾਰੀ ਦੇਖਭਾਲ ਦੀ ਸੇਵਾ ਕਰਦੇ ਸੀ ਬੜੇ ਪਿਆਰ 'ਚ, ਤੇ ਇਹਨਾਂ ਦਾ ਬੇਟਾ ਅਕੈਡਮੀ 'ਚ ਇੱਥੇ ਪੜ੍ਹਦਾ ਰਿਹਾ। ਉਹਦਾ ਵੱਡਾ ਭਰਾ ਬੜੀਆਂ ਥਾਵਾਂ ਤੇ ਹੱਥ ਪੈਰ ਮਾਰੇ, ਕੰਮ ਨਹੀਂ ਸੀ ਬਣਦਾ, ਪਰ ਜਦੋਂ ਦੇ ਚੁਪਹਿਰੇ ਸ਼ੁਰੂ ਕੀਤੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕੋਈ ਏਡੀ ਅਮੀਰੀ ਨਹੀਂ ਘਰ 'ਚ, ਪਰ ਵੇਖੋ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਕਿਵੇਂ ਤਰਸ ਕਰਦਾ। ਤੁਸੀਂ ਚੁਪਹਿਰੇ ਕੱਟਦੇ ਹੋ ਤੇ ਇਹ ਬੱਚੇ ਦਾ
ਥੋੜੇ ਦਿਨ ਪਹਿਲਾਂ ਨਿਊਜ਼ੀਲੈਂਡ ਦਾ ਵੀਜ਼ਾ ਲੱਗ ਗਿਆ ਤੇ ਨਾਲ ਗੁਰੂ ਜੀ ਦੀ ਕਿਰਪਾ ਵਰਤੀ, ਥੋੜੇ ਦਿਨਾਂ ਤੱਕ ਉਹਦੀ ਫਲਾਈਟ ਹੈ ਨਿਊਜ਼ੀਲੈਂਡ ਦੀ। ਇੱਕ ਜਕਾਰਾ ਲਾ ਕੇ ਸੀਸ ਦੇ ਦਿਓ ਹੋਰ। ਸੋ ਨਿਹਾਲ ਸਤਿ ਸ੍ਰੀ ਅਕਾਲ। ਦੇਖੋ ਇਦਾਂ ਕਿੰਨੇ ਪਰਿਵਾਰ ਨੇ, ਕਿੰਨੇ ਬਹਿ ਜਾਓ। ਧੌਲ ਖੁਰਦ ਤੋਂ ਇੱਕ ਭੈਣ ਇੱਥੇ ਜੇ ਬੈਠੀ ਤੇ ਖਲੋ ਵੀ ਸਕਦੀ ਹੈ, ਜੇ ਉਹ ਚਲੇ ਗਏ ਨੇ ਗੱਲ ਵੱਖਰੀ। ਧੌਲ ਖੁਰਦ ਤੋਂ ਪਰਿਵਾਰ ਕਹਿੰਦੇ ਬੜੀਆਂ ਆ ਲੈ, ਸ਼ਾਬਾਸ਼। ਇਹਨਾਂ ਦੇ ਪੁੱਤਰ ਦਾ ਵੀ ਇਟਲੀ ਦਾ ਵੀਜ਼ਾ ਆ ਗਿਆ। ਇੱਕ ਜਕਾਰਾ ਲਾ ਕੇ ਸੀਸ ਦੇ ਦਿਓ। ਸੋ ਨਿਹਾਲ ਸਤਿ ਸ੍ਰੀ ਅਕਾਲ। ਕਹਿੰਦੇ ਵਿੱਚ ਮਨ ਡੋਲ ਜਾਂਦਾ ਸੀ, ਪਰ ਮੈਂ ਅੰਮ੍ਰਿਤ ਵੇਲੇ ਵੀ 40 ਦਿਨ ਵੀ ਹਾਜ਼ਰੀਆਂ ਭਰੀਆਂ, 13 ਦਿਨ ਵੀ ਰਹਿਣ ਸਬਾਈ ਹੁੰਦੀ, ਉੱਥੇ ਵੀ ਪਹੁੰਚ ਜਾਂਦੀ ਸਾਂ। ਬਾਬਾ ਮੇਰਾ ਨਹੀਂ ਤੇਰਾ ਪਰਿਵਾਰ ਹੈ, ਜਿਵੇਂ ਮਰਜ਼ੀ ਬਿੱਦ ਬਣਾ। ਤੇ ਕਹਿੰਦੇ ਮਨ 'ਚ ਇਹ ਚੀਜ਼ ਸੀ। ਕਹਿੰਦੇ ਭਾਈ ਸਾਹਿਬ ਕੀਰਤਨ 'ਚ ਬੋਲਦੇ ਆ ਨਾ, ਜੇ ਕੁਝ ਸਮੇਂ ਲਈ ਕੋਈ ਰੁਕਾਵਟ ਵੀ ਪੈਂਦੀ, ਗੁਰੂ ਨੇ ਵੱਡੀ ਦਾਤ ਦੇਣੀ ਹੁੰਦੀ। ਕਹਿੰਦੀ ਇਹ ਚੀਜ਼ ਦੇ ਉੱਤੇ ਮੈਂ ਆਪਣੇ ਅੰਦਰ ਸ਼ਰਧਾ ਬਣਾ ਕੇ ਰੱਖੀ। ਕਹਿੰਦੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਾ ਤਰਸ ਵਰਤਿਆ, ਬੱਚੇ ਦਾ ਇਟਲੀ ਦਾ ਵੀਜ਼ਾ ਆ ਗਿਆ। ਦੇਖੋ ਹਾਜ਼ਰ ਨਾਜ਼ਰ ਇੱਥੇ ਵਰਤ ਰਿਹਾ ਬਾਬਾ, ਹਾਜ਼ਰ ਨਾਜ਼ਰ। ਉਹ ਸ਼ਕਤੀ ਨੂੰ ਮਹਿਸੂਸ ਕਰੋ, ਉਸ ਪਾਵਰ ਨੂੰ ਮਹਿਸੂਸ ਕਰੋ ਜਿਹੜਾ ਇਹਨਾਂ ਦੀਆਂ ਝੋਲੀਆਂ ਭਰ ਸਕਦਾ ਤੇ ਸਾਨੂੰ ਖਾਲੀ ਨਹੀਂ ਜੇ ਮੋੜਨ ਲੱਗਾ ਹੈ ਜੀ। ਸ਼ਰਧਾ ਤੇ ਭਾਵਨਾ ਦੇ ਨਾਲ ਆਏ ਐਤਵਾਰ ਆਇਆ ਕਰੋ, ਔਰ ਦਸਾਂ ਨੂੰ ਲਿਆਓ, ਨਾਲ 20 ਨੂੰ ਲਿਆਓ। ਅਸੀਂ ਕੋਈ ਬੋਰਡ ਬਾਰਡ ਨਹੀਂ ਲਾਉਂਦੇ ਬਾਹਰ ਕੀ ਫਲਾਣੇ ਦਿਨ ਚੁਪਹਿਰਾ ਆਇਓ, ਬਸ ਇਦਾਂ ਹੀ ਪ੍ਰਚਾਰ ਤੁਸੀਂ ਹੋਈ ਕਰਨਾ। 20 ਨੂੰ ਨਾਲ ਲਿਆਓ। ਦਸਵੰਧ ਵਿੱਚੋਂ ਗੱਡੀਆਂ ਕਰ ਲਿਆ ਕਰੋ। ਜਿਹੜੇ ਪਿੰਡ 'ਚ ਰਹਿੰਦੇ ਹੋ 10 ਜਾਣੇ ਤੇ ਤੁਹਾਨੂੰ ਜਾਣਦੇ ਹੀ ਹੋਣਗੇ, 20 ਪਰਿਵਾਰ ਤੇ ਜਾਣਦੇ ਹੀ ਹੋਣਗੇ ਨਾ। ਉਹਨਾਂ ਨੂੰ ਜਾ ਕੇ ਦੱਸੋ ਤੇ ਨਾਲ ਉਹਨਾਂ ਨੂੰ ਲਿਆਇਆ ਕਰੋ। ਬਾਬਾ ਦੀਪ ਸਿੰਘ ਦਾ ਜਾਵਾ ਸਥਾਨ ਹੀ ਰਾਮ ਤੀਰਥ ਰੋਡ ਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿੱਥੇ ਬਾਬਾ ਪ੍ਰਤੱਖ ਵਰਤ ਕੇ ਸਭ ਦੀਆਂ ਝੋਲੀਆਂ ਭਰ ਰਿਹਾ, ਸਭ ਦੀਆਂ। 10 20 ਨੂੰ ਹੋਰ ਜੋੜੋ। ਆ ਬਾਬਾ ਦੀਪ ਸਿੰਘ ਜੀ ਦੀਆਂ ਕਮਾਈਆਂ ਵਰਤ ਰਹੀਆਂ ਹਰ ਜਗ੍ਹਾ ਤੇ। ਭਾਈ ਗੁਰਚਰਨ ਸਿੰਘ ਦੱਸ ਰਹੇ ਸੀ, ਮੈਂ ਲਾਈਵ ਸੁਣ ਰਿਹਾ ਸਾਂ, ਹਰ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਵਰਤ ਰਹੇ ਨੇ। ਜਿਹੜੇ ਇਤਿਹਾਸਕ ਸਥਾਨ ਉੱਥੇ ਵੀ ਵਰਤ ਰਹੇ। ਇਹ ਕੋਈ ਇਤਿਹਾਸਕ ਸਥਾਨ ਨਹੀਂ, ਆਪਾਂ ਬਾਬੇ ਦਾ ਨਾਮ ਹੀ ਲੈਨੇ ਆ। ਤੇ ਬਾਬਾ ਕਹਿੰਦਾ ਜਿੱਥੇ ਮੇਰਾ ਨਾਮ ਆ ਜੇ, ਬਾਬੇ ਦੀ ਸ਼ਕਤੀ ਤੇ ਵਰਤਣ ਲੱਗ ਪੈਂਦੀ, ਗੁਰੂ ਰਾਮਦਾਸ ਦੀ ਵੀ ਵਰਤਣ ਲੱਗ ਪੈਂਦੀ ਸ਼ਕਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਕਿ ਤੂੰ ਉਹਦਾ ਨਾਮ ਲੈਣ ਲੱਗ ਪਿਆ ਜਿਨੇ ਮੇਰੇ ਲਈ ਸਭ ਕੁਝ ਆਪਣਾ ਵਾਰ ਦਿੱਤਾ ਹੈ ਜੀ। ਮੇਰਾ ਦਿਲ ਕਰ ਪਿਆ ਅਖੀਰ ਤੇ ਪੜ੍ਹ ਲਓ। ਆਓ ਜੀ ਬੜੇ ਪਿਆਰ ਨਾਲ ਅਖੀਰ ਤੇ ਬਾਪੂ ਦੇ ਪਿਆਰ ਦੇ ਵਿੱਚ ਪੜ੍ਹਿਓ, ਫਿਰ ਆਪਾਂ ਸਮਾਪਤੀ ਕਰ ਦੇਣੀ। ਅੱਜ ਲੱਗੀਆਂ ਰੌਣਕਾਂ ਵੇਖੀਆਂ, ਸ਼ਹੀਦਾਂ ਦੀ ਕਮਾਈ ਬੋਲਦੀ। ਅੱਜ ਲੱਗੀਆਂ ਰੌਣਕਾਂ ਵੇਖੀਆਂ, ਸ਼ਹੀਦਾਂ ਦੀ ਕਮਾਈ ਬੋਲਦੀ। ਅੱਜ ਲੱਗੀਆਂ ਰੌਣਕਾਂ ਵੇਖੀਆਂ, ਸ਼ਹੀਦਾਂ ਦੀ ਕਮਾਈ ਬੋਲਦੀ। ਅੱਜ
ਕਈ ਨਾ ਜਾਣੀ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਬਾਬਾ ਗੱਜ ਕੇ ਸੰਗਿਓ। ਅੱਜ ਲੱਗੀਆਂ ਰੌਣਕਾਂ, ਓ ਲੱਗੀਆਂ ਰੌਣਕਾਂ, ਓਏ ਲੱਗੀਆਂ ਰੌਣਕਾਂ, ਵੇਖੀਆਂ ਸ਼ਹੀਦਾਂ ਦੀ ਕਮਾਈ ਬੋਲਦੀ। ਅੱਜ ਲੱਗੀਆਂ ਰੌਣਕਾਂ, ਵੇਖੀਆਂ ਸ਼ਹੀਦਾਂ ਦੀ ਕਮਾਈ ਬੋਲਦੀ। ਜਿਨ ਘਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸੱਚਿਆ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਬਾਬਾ। ਵਾਹ ਵਾਹ। ਜਿਨ ਘਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸੱਚਿਆ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਵਾਹ ਜੀ ਵਾਹ। ਉਹਨਾਂ ਦੀ ਸੋਭਾ, ਉਹਨਾਂ ਦੀ ਸੋਭਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ, ਸੋਭਾ ਜੁਗ ਜੁਗ ਹੋਈ। ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਅੱਜ ਲੱਗੀਆਂ ਰੌਣਕਾਂ, ਵੇਖੀਆਂ ਸ਼ਹੀਦਾਂ ਦੀ ਕਮਾਈ ਮੋੜਦੀ। ਅੱਜ ਲੱਗੀਆਂ ਰੌਣਕਾਂ, ਵੇਖੀਆਂ ਸ਼ਹੀਦਾਂ ਦੀ ਕਮਾਈ ਬੋਲਦੀ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਜੋ ਕਿਛ ਕਰੇ ਸੋਈ ਪ੍ਰਭ ਮਾਨੇ। ਓਏ ਰਾਮ ਰੰਗ ਰਾਤੇ, ਓਏ ਰਾਮ ਨਾਮ ਰੰਗ ਰਤੇ, ਓਏ ਰਾਮ ਨਾਮ ਰੰਗ ਰਾਤੇ। दिन की शोभा सभनी थाई, जिन प्रभ के चरण पराते। ਅੱਜ ਲੱਗੀਆਂ ਰੌਣਕਾਂ, ਵੇਖੀਆਂ ਸ਼ਹੀਦਾਂ ਦੀ ਕਮਾਈ ਮੋੜਦੀ। ਅੱਜ ਲੱਗੀਆਂ ਰੌਣਕਾਂ, ਦੇਖੀਆਂ ਸ਼ਹੀਦਾਂ ਦੀ ਕਮਾਈ ਬੋਲਦੀ। ਵਕਤ ਤੇਰੇ ਮਨ ਭਗਤ ਤੇਰੇ ਮਨ ਪਾਉਂਦੇ, ਦਰ ਸੋਹਣ ਤੀਰਥ ਗਾਉਂਦੇ। ਨਾਨਕ ਕਰਮਾ ਵਾਖਰੇ ਦਰ ਤੋਂ ਨਾ ਲੈਂਦੀ ਧਾਮ ਦੇ। ਇੱਕ ਮੂਲ ਨਾ ਪੁੱਛਣ ਆਪਣਾ, ਹੋਦਾ ਆਪ ਗਣਾਏ ਦੇ।
ਧੰਨ ਧੰਨ ਬਾਬਾ ਗੁਣ ਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਵਾਹਿਗੁਰੂ 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 ਬੋਲੋ ਜੀ ਧੰਨ ਧੰਨ ਗੁਣ ਸਿੱਖਾਂ ਕੀ ਕਾਲ ਖਾਏ ਪਈ ਜਿਨ ਹਰ ਨਾਮ ਧਿਆ ਵਾਹਿਗੁਰੂ 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 ਧੰਨ ਧੰਨ ਬਾਬਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਂ ਵਾਹਿਗੁਰੂ 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 ਬੋਲੋ ਪਿਆਰਿਓ ਧੰਨ ਧੰਨ ਜੀ ਅੱਜ ਲੱਗੀਆਂ ਰੌਣਕਾਂ ਲੱਗੀਆਂ ਰੌਣਕਾਂ ਅੱਜ ਲੱਗੀਆਂ ਰੌਣਕਾਂ ਵੇਖੀਆਂ ਸ਼ਹੀਦਾਂ ਦੀ ਕਮਾਈ ਬੋਲਦੀ ਅੱਜ ਲੱਗੀਆਂ ਰੌਣਕਾਂ ਵੇਖੀਆਂ ਸ਼ਹੀਦਾਂ ਦੀ ਕਮਾਈ ਬੋਲਦੀ ਸ਼ਹੀਦਾਂ ਦੀ ਕਮਾਈ ਬੋਲਦੀ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਵਿਸ਼ੇਸ਼ ਬੇਨਤੀ, ਇਹਨੂੰ ਧਿਆਨ ਨਾਲ ਸੁਣਿਓ ਵੀ ਔਰ ਅੱਗੇ ਸ਼ੇਅਰ ਵੀ ਕਰਿਓ। 3 ਦਸੰਬਰ ਦਿਨ ਐਤਵਾਰ ਦੁਪਹਿਰੀ 3 ਵਜੇ ਤੋਂ ਰਾਤ ਨੂੰ 9 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ ਅੰਸਲ ਸੁਸ਼ਾਂਤ ਸਿਟੀ ਪਾਣੀਪਤ ਵਿਖੇ। ਖੁੱਲੀ ਗਰਾਊਂਡ ਦੇ ਵਿੱਚ ਇਹ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜੋ ਦਿੱਲੀ ਦੇ ਪ੍ਰੇਮੀ, ਸੋਨੀਪਤ ਦੇ, ਅਲੀਗੜ੍ਹ ਦੇ, ਨੋਇਡਾ, ਗੁੜਗਾਉਂ, ਇੱਧਰ ਕਰਨਾਲ, ਹੋਰ ਜਿੰਨੇ ਵੀ ਇਲਾਕੇ ਨੇ, ਮੈਂ ਕਈਆਂ ਦੇ ਨਾਮ ਵਿਸਰ ਸਕਦਾ, ਪਰ ਪਿਆਰਿਓ ਮੇਰੀ ਬੇਨਤੀ, ਜਿੰਨੇ ਵੀ ਪ੍ਰੇਮੀ ਰੋਜ਼ ਜਿਹੜੇ ਤੁਸੀਂ ਇਹ ਸਮਾਗਮ ਵੇਖਦੇ ਹੋ ਨਾ 3 ਤੋਂ 4 ਜਾਂ ਰਾਤੀ 10 ਤੋਂ 11, ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ 3 ਤਰੀਕ ਨੂੰ ਵਹੀਰਾਂ ਕੱਤ ਕੇ 50-50, 100-100 ਮੈਂਬਰਾਂ ਨੂੰ ਨਾਲ ਲੈ ਕੇ ਸਾਰੇ ਪਰਿਵਾਰਕ ਮੈਂਬਰਾਂ ਨੇ ਪਾਣੀਪਤ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨੀਆਂ ਔਰ ਸਭ ਨੂੰ ਪ੍ਰਤੱਖ ਪਤਾ ਹੈ, ਇਹ ਕਹਿਣ ਦੀ ਮੇਰੇ ਲੋੜ ਹੀ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਇੱਕ ਇੱਕ ਦੇ ਪੁੱਠੇ ਕਰਮ ਸਿੱਧੇ ਕਰਦੇ ਨੇ, ਇੱਕ ਇੱਕ ਦੀਆਂ ਝੋਲੀਆਂ ਨਹੀਂ ਭਰਦੇ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਤੁਸੀਂ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਸਾਹਿਬ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀ ਗਰੀਬੀ ਨੂੰ, ਤੁਹਾਡੇ ਦਲਿੱਦਰਾਂ ਨੂੰ ਕੱਟਦੇ ਨੇ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਇਹ ਮੇਰੀ ਬੇਨਤੀ ਪਿਆਰਿਓ, 50-50, 100-100 ਨੂੰ ਨਾਲ ਲੈ ਕੇ 3 ਦਸੰਬਰ ਐਤਵਾਰ ਤਕਰੀਬਨ ਦੁਪਹਿਰੀ 2 ਵਜੇ ਤੱਕ ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ। 3 ਤੋਂ ਲੈ ਕੇ ਰਾਤੀ 9 ਵਜੇ ਤੱਕ ਅਸੀਂ ਚੁਪਹਿਰਾ ਜਪ ਤਪ ਸਮਾਗਮ, ਜਿਹਦੇ ਵਿੱਚ ਉਸੇ ਤਰ੍ਹਾਂ 5 ਪਾਠ ਜਪਜੀ ਸਾਹਿਬ ਜੀ ਦੇ, 2 ਪਾਠ ਚੌਪਈ ਸਾਹਿਬ ਜੀ ਦੇ, ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਏਗਾ, ਕਥਾ ਕੀਰਤਨ ਹੋਏਗਾ। ਔਰ ਵੇਖਿਓ, ਤੁਸੀਂ ਪਿਆਰ ਦੇ ਨਾਲ ਆ ਕੇ ਜਦੋਂ ਹਾਜ਼ਰੀਆਂ ਭਰੋਗੇ ਨਾ, ਖਾਲੀ ਇੱਥੋਂ ਕਿਸੇ ਨੂੰ ਵੀ ਖੰਡੇ ਵਾਲੇ ਬਾਪੂ ਨੇ ਨਹੀਂ ਜੇ ਮੋੜਨਾ। ਇਹ ਮੇਰੀ ਬੇਨਤੀ, ਇਹ 3 ਤਰੀਕ ਨੂੰ ਤੁਸੀਂ ਸਾਰੀਆਂ ਸੰਗਤਾਂ ਨੇ ਜੋ ਪਾਣੀਪਤ ਅੰਸਲ ਸੁਸ਼ਾਂਤ ਸਿਟੀ ਉਸ ਜਗ੍ਹਾ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਧੇਰੇ ਜਾਣਕਾਰੀ ਦੇ ਲਈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ, ਪੂਰੀ ਡਿਟੇਲ ਹੋਰ ਲੈ ਸਕਦੇ ਹੋ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ।
ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਸਾਡੇ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ 3 ਦਸੰਬਰ ਨੂੰ ਵਹੀਰਾਂ ਕੱਤ ਕੇ 50 100 ਨੂੰ ਆਪਣੇ ਦਸਵੰਧ ਵਿੱਚੋਂ ਭਾਵੇਂ ਗੱਡੀਆਂ ਕਰ ਲਿਓ, ਸਾਰਿਆਂ ਨੂੰ ਨਾਲ ਲੈ ਕੇ ਪਾਣੀਪਤ ਵਿਖੇ ਦਰਸ਼ਨ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ।
ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ ਹੈ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਬੇਨਤੀ ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ ਆਈ ਸੀ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੀ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇੰਨਾ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤਿ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ